अस्सलाम वालेकुम लो जी यारो बेलियो मित्रों सज्जनों ते सहेलियों तुसी देख रहे हो SMS पंजाबी। लो जी बाबा जी फरमाते ने कि जरनैल ने जरनैल दी वजाई ढोलकी मतलब है ते दोवां नूं वश पै गया, दोवां दा बेड़ा गर्क हो गया। मैं क्या बाबा जी यार ये कोई और मुहावरा है, तुसी किते होर फिट करन दे ਇਹ ਕੀ ਕਰੀ ਜਾ ਰਿਹਾ ਯਾਰ। ਉਹ ਭੁੱਖੇ ਦਾ ਕੋਈ ਚੱਕਰ ਹੈ ਇਹਦੇ 'ਚ ਕੋਈ ਪਤਾ ਨਹੀਂ। ਬਾਬਾ ਜੀ ਕਹਿੰਦੇ ਜਰਨੈਲਾਂ ਤੋਂ ਵੱਡਾ ਕਿਹੜਾ ਭੁੱਖਾ ਹੋ ਸਕਦਾ। ਇਹ ਸਭ ਤੋਂ ਵੱਡੇ ਭੁੱਖੇ ਨੇ, ਇਹਨਾਂ ਦੀ ਭੁੱਖ ਮੁੱਕਦੀ ਵੀ ਖਤਮ ਹੀ ਨਹੀਂ ਹੁੰਦੀ। ਇਹਨਾਂ ਦੀ ਭੁੱਖ ਇਹ ਪੂਰਾ ਮੁਲਕ ਖਾ ਗਏ, ਅੱਜ ਵੀ ਇਹਨਾਂ ਦੀ ਭੁੱਖ ਖਤਮ ਨਹੀਂ ਹੋਈ। ਇਹ ਅੱਜ ਵੀ ਲੱਗੇ ਨੇ ਕਿ ਖਾਈ ਜਾਓ, ਜੋ ਬਚਿਆ ਕੁਚਿਆ ਉਹਨੂੰ ਵੀ ਖਾਈ ਜਾਓ, ਆਵਾਮ ਨੂੰ ਵੀ ਖਾਈ ਜਾਓ ਔਰ ਬੇੜੇ ਗਰਕ ਕਰਾਈ ਜਾਓ। ਆ ਪੂਰੇ ਮੁਲਕ ਦਾ ਜੋ ਹਾਲ ਹੋਇਆ ਪਿਆ, ਅੱਜ ਇੰਡਸਟਰੀਆਂ ਬੰਦ ਹੋ ਰਹੀਆਂ। ਔਰ ਹਰੂਨ ਰਸ਼ੀਦ ਸਾਹਿਬ ਠੀਕ ਫਰਮਾਉਂਦੇ ਨੇ ਯਾਰ, ਉਹ ਕਹਿੰਦੇ ਨੇ ਕਿ ਬਈ ਸਾਰਾ ਦਿਨ ਸਾਨੂੰ ਖਬਰਾਂ ਮਿਲਦੀਆਂ ਫੈਕਟਰੀਆਂ ਬੰਦ ਹੋ ਗਈਆਂ, ਇੰਡਸਟਰੀਆਂ ਬੰਦ ਹੋ ਗਈਆਂ, ਸਾਰਾ ਕੁਝ ਬੰਦ ਹੋ ਰਿਹਾ। ਸੁਬਹ ਉੱਠ ਕੇ ਅਖਬਾਰ ਦੇਖੋ ਤੇ ਉਹ ਕਹਿੰਦੇ ਜੀ ਬੜੀ ਤਰੱਕੀ ਹੋ ਰਹੀ ਹੈ ਜੀ, ਉਹ ਮੁਲਕ ਜਨਾਬ ਚੰਦ 'ਤੇ ਜਾ ਰਿਹਾ ਜੀ। ਉਹ ਇਹ ਕੀ ਹਿਸਾਬ ਹੋਇਆ ਪਿਆ? ਇਹ ਸਾਰੀ ਜਰਨੈਲਾਂ ਦੀ ਮਾਰ ਆ, ਭੁੱਖਿਆਂ ਦੀ। ਆ ਭੁੱਖੇ ਆ ਇੱਕ ਦੂਜੇ ਦੀ ਢੋਲਕੀ ਵਜਾਈ ਜਾਂਦੇ ਆ। हाँ वो भी उतों उतों नहीं यार बाबा जी की बाबा जी कहते सही तरह नहीं बजा रहे ना, उत्तों उत्तों बजा रहे सिर्फ दिखाने वास्ते। क्या देखो असीं एक दूजे की ढोलकी बजा रहे हैं। हाँ तुसीं तैयार हो जाओ, तुहाडी भी बजावांगे। मैं बाबा जी कौम की तो 75 सालों तो बजाई आ रहा। बाबा जी कहते उदों कौम नूं पता नहीं सीगा ना कि साडी वज रही है। हाँ वो बजाई आ रहे सी। हुण कौम नूं पता कि भी साडी वज रही है, साडी 75 साल तो वज रही है। ढोलकी की गल कर रहे हैं, ढोलकी। हाँ तो ढोलकियाँ बजाई जा रहे हैं। हाँ तो हुण ये दस के बजाते कि देखो असीं अपने दी भी बजाती, हुण असीं तुहाडी भी तुहाडे वालिआं दी भी बजावांगे। हाँ ये अजीबो गरीब करदे सिस्टम। वो जिहड़ी बजाई आ ढोलकी, मेरा मतलब आ वो अपना ओहदी फैज़ हमीद दी, ते फैज़ हमीद दी ढोलकी बजाने तो बाद हुण की कोशिश कर रहे आ, वो जिहड़ा वाडा नहीं छिपकली दे मूँह वाला, खास वो छिपकली दा पता नहीं, वो छिपकली भी यकीन करो इनू देख के उल्टी कर दे वाडे कि यार की बेगैरत आदमी है, बेशरम आदमी है, एडा वाहियात आदमी है। वो हुण आके जरा जोड़न की कोशिश की कर रहा, फैज़ हमीद नू कनैक्शन जोड़न की कोशिश कर रहा कि ये इमरान खान ते भी आएगा काम, ये सारा षड्यंत्र जरा रचाया गया ये खुलेगा, इंसाफ होएगा। वो बल्ले तुहाडे इंसाफ होएगा। यकीन करो आ वाडा ते वाडे वर्गे होर बेशुमार जड़े ਉਹ ਲਾਈਨ 'ਚ ਲੱਗੇ ਹੁੰਦੇ ਸੀਗੇ ਫੈਜ਼ ਹਮੀਦ ਨਾਲ ਇੱਕ ਮੁਲਾਕਾਤ ਦੀ ਖਾਤਰ ਕਿ ਯਾਰ ਫੈਜ਼ ਹਮੀਦ DG IS ਸਾਡੇ ਨਾਲ ਕੋਈ ਮੁਲਾਕਾਤ ਕਰ ਲਵੇ, ਸਾਨੂੰ ਕਿਸੇ ਇਹ ਸਾਰੇ ਲਾਈਨ 'ਚ ਲੱਗੇ ਹੁੰਦੇ ਸੀਗੇ। ਔਰ ਜਿਹੜਾ DG ਆ IS ਉਹ ਵੀ ਫਰੌਨ ਬਣਿਆ ਹੁੰਦਾ, ਆਪਣੇ ਦੌਰ 'ਤੇ ਫਰੌਨ ਹੀ ਹੁੰਦੇ ਸਾਰੇ। ਅੱਜ ਵੀ ਫਰੌਨ ਬੈਠਾ, ਪਹਿਲੇ ਜਿੰਨੇ ਆ ਵੀ ਫਰੌਨ ਬਣੇ ਬੈਠੇ। ਔਰ ਦੇਖ ਲਓ ਅੱਜ ਕੀ ਹਾਲ ਹੋ ਰਿਹਾ। ਉਹੀ ਲੋਕ ਜਿਹੜੇ ਲਾਈਨ 'ਚ ਲੱਗੇ ਹੁੰਦੇ ਸੀ ਮੁਲਾਕਾਤ ਕਰਨ ਵਾਸਤੇ, ਉਹੀ ਲਾਹਨਤਾਂ ਪਾ ਰਹੇ ਅੱਜ। ਯਕੀਨ ਕਰੋ ਅੱਲਾਹ ਮਾਫ ਕਰੇ ਤੋਬਾ। ਉਹ ਲੋਕ ਵੈਸੇ ਸ਼ਰਮ ਆਉਣੀ ਚਾਹੀਦੀ ਯਾਰ, ਕਿਸੇ ਨੂੰ ਥੋੜ੍ਹਾ ਜਿਹਾ ਲਿਹਾਜ਼ ਹੁੰਦਾ ਨਾ ਕਿ ਯਾਰ ਚਲੋ ਯਾਰ ਮੈਂ ਕੋਈ ਮੇਰਾ ਮਤਲਬ ਹੈ ਮਿੰਨਤ ਤਰਲਾ ਕਰਕੇ ਆਪਣਾ ਕੋਈ ਕੰਮ ਕਰਵਾਇਆ, ਕੋਈ ਕਢਵਾਇਆ, ਮੈਂ ਮੁਲਾਕਾਤ ਕਰਵਾਈ, ਆਪਣੀਆਂ 2 ਤਸਵੀਰਾਂ ਬਣਾ ਲਈਆਂ, ਕੋਈ ਤਾਲੁਕ ਬਣਾ ਲਿਆ, ਉਸ ਤਾਲੁਕ ਦਾ ਬੰਦਾ ਕੋਈ ਲਿਹਾਜ਼ ਕਰ ਲੈਂਦਾ ਹੈ ਕਿ ਯਾਰ ਅੱਜ ਉਹ ਤਾਕਤ 'ਚ ਨਹੀਂ ਆ। ਹਾਂ ਅੱਜ ਉਹ ਬਿਲਕੁਲ ਉਹਦੀ ਵੱਜੀ ਪਈ ਹੈ, ਮੇਰਾ ਮਤਲਬ ਹੈ ਕਿ ਢੋਲਕੀ। ਅਤੇ ਆਹ ਜਿਹੜੇ ਨੇ ਉੱਤੋਂ ਹੋ ਚੜ੍ਹ ਕੇ ਹੋਰ ਵਜਾ ਰਹੇ ਨੇ ਕਿ ਬੱਲੇ ਵੀ ਬੱਲੇ ਬੜਾ ਸ਼ਾਨਦਾਰ ਕੰਮ ਹੋਇਆ। ਆ ਹੁਣ ਕੀ ਹੋ ਰਿਹਾ? ਆ ਹੁਣ ਅੱਜ ਜਿਹਨੇ ਢੋਲਕੀ ਵਜਾਈ ਉਹਦੀ, ਉਹ ਹੁਣ ਉਹਦੀ ਖੁਸ਼ਨੂਦੀ ਹਾਸਿਲ ਕਰਨ ਵਾਸਤੇ ਉਹਦੇ 'ਤੇ ਤਬਰਰਾ ਕਰ ਰਿਹਾ ਫੈਜ਼ ਹਮੀਦ। ਉਹ ਬਈ ਉਹ ਤਾਂ ਪਹਿਲਾਂ ਹੀ ਜਿਹੜਾ ਨਾ ਰਿਟਾਇਰ ਹੋ ਗਿਆ, ਕਹਾਣੀ ਖਤਮ ਹੋ ਗਈ, ਬਿਲਕੁਲ ਫਾਰਗ ਹੋ ਗਈ। ਅਤੇ ਉਹ ਵਾਡਾ ਜਿਹੜਾ ਆ ਕੇ ਨਾ ਉਹ ਹੁਣ ਜ਼ਬਰਦਸਤੀ ਕਨੈਕਸ਼ਨ ਜੋੜਨ ਦੀ ਕੋਸ਼ਿਸ਼ ਕਰ ਰਿਹਾ ਵਾ ਕਿ ਇਮਰਾਨ ਖਾਨ ਨਾਲ ਵੀ ਇਹਦਾ ਕੋਈ ਕਨੈਕਸ਼ਨ ਹੈ। ਮਤਲਬ ਕੀ ਆ ਕਿ ਜੀ ਇਮਰਾਨ ਖਾਨ ਦਾ ਵੀ ਹੁਣ ਮਿਲਟਰੀ ਟਰਾਇਲ ਦੇ ਬਾਰੇ ਸੋਚੋ ਤੁਸੀਂ। ਇਹ ਛੱਡ ਦਿਓ ਕੋਟ ਆ ਮਿਲਟਰੀ ਟਰਾਇਲ ਹੋਏਗਾ ਇਮਰਾਨ ਖਾਨ ਦਾ, ਉੱਥੋਂ ਜਾ ਕੇ ਜਿਹੜਾ ਨਾ ਸਜ਼ਾਵਾਂ ਉੱਥੋਂ ਵੀ ਹੋਣਗੀਆਂ। ਯਾਰ ਇਹ ਹੁਣ ਕੀ ਹੋ ਰਿਹਾ? ਹੁਣ ਵੀ ਤਾਂ ਮਿਲਟਰੀ ਟਰਾਇਲ ਹੀ ਹੈ। ਔਰ ਆ ਜਿਹੜੀਆਂ ਅਡਿਆਲਾ ਦੇ ਵਿੱਚ ਦਰਵਾਜ਼ੇ ਬੰਦ ਕਰਕੇ ਅਦਾਲਤਾਂ ਲਾਈਆਂ ਗਈਆਂ, ਇਹ ਮਿਲਟਰੀ ਟਰਾਇਲ ਨਹੀਂ ਹੈ ਤਾਂ ਹੋਰ ਕੀ ਆ? ਔਰ ਜੱਜ ਜਿਹੜਾ ਬੈਠਾ ਨਾਮ ਦਾ ਸਿਵਿਲੀਅਨ ਆ, ਪਰ ਅਹਿਕਾਮਾਤ ਸਾਰੇ ਉਹ ਆਪਣਾ ਮਿਲਟਰੀ ਦੇ ਮੰਨਦਾ। ਉਹ ਜਿਹੜਾ ਕਰਨਲ ਉੱਥੇ ਬੈਠਾ ਉਹਦੇ ਅਹਿਕਾਮਾਤ ਚੱਲਦੇ ਆ ਸਾਰੇ। ਅਤੇ ਬਈ ਹੁਣ ਵੀ ਤਾਂ ਉਹੀ ਹੋ ਰਿਹਾ। ਇਸ ਤੋਂ ਬਾਅਦ ਕੀ ਹੋਏਗਾ? ਕਿਹਨੂੰ ਡਰਾ ਲੋਗੇ? ਔਰ ਇਮਰਾਨ ਖਾਨ ਨੂੰ ਇਹਨਾਂ ਨੇ ਕਈ ਵਾਰੀ ਕਿਹਾ ਵੀ, ਇਮਰਾਨ ਖਾਨ ਦਾ ਬਿਆਨ ਵੀ ਆਇਆ ਕਿ ਬਈ ਜਿੱਥੇ ਮਰਜ਼ੀ ਚਲਾਉਣ, ਜੋ ਮਰਜ਼ੀ ਕਰ ਲੈਣ,
जब है ही ला कानूनीयत, जब इंसाफ है ही नहीं, कानून है ही नहीं, आइन है ही नहीं, तो फिर ढिठे खूह च जाके केस चला ले। हाँ, मेरे 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 किनू ठंड है, मेरा मतलब इदा की गल जी। मुर्शिद वो डरने वाला है। आ सिर्फ ਜਿਹੜੇ ਬਾਹਰ ਹੁਣ ਚੰਦ ਰਹਿ ਗਏ ਨਾ, ਜਿਹੜੇ ਕਿ ਹਜੇ ਕਾਬੂ ਨਹੀਂ ਆਏ, ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਹੈ ਕਿ ਵੀ ਦੇਖੋ ਆ ਅਸੀਂ यूं कर देंगे वो कर देंगे, ਤੇ ਉਹਦੇ ਨਾਲ ਹੋਰ ਵੀ ਬੰਦੇ ਧਰ ਲਾਂਗੇ। ਉਹ ਬਈ ਪਹਿਲੇ ਤੁਸੀਂ 9 ਮਈ ਵਾਲਿਆਂ ਦਾ ਮਿਲਟਰੀ ਟ੍ਰਾਇਲ ਚਲਾਇਆ, ਕੇਸ ਚਲਾਇਆ, ਉਹ ਬੇਗੁਨਾਹਾਂ ਨੂੰ ਸਜ਼ਾਵਾਂ ਦਿੱਤੀਆਂ, ਅੱਜ ਵੀ ਵਿਚਾਰੇ ਜੇਲ੍ਹ ਦੇ ਵਿੱਚ ਬੈਠੇ ਆ, ਲੇਕਿਨ ਉਹ ਤੁਹਾਡੇ ਕੋਲ ਟੁੱਟ ਨਹੀਂ ਰਹੇ। ਇਹਨਾਂ ਨੇ ਤੇ ਓਪਨ ਆਫਰ ਕੀਤੀ ਸੀਗੀ ਵੀ ਪ੍ਰੈਸ ਕਾਨਫਰੰਸ ਕਰੋ, ਹਾਂ, ਤੇ ਲਾ ਤਾਲਕੀ ਦਾ ਇਜ਼ਹਾਰ ਕਰੋ, ਤੇ ਜਿੱਧਰ ਮਰਜ਼ੀ ਜਾਓ, ਸਕੂਨ ਕਰੋ, ਸਾਡੇ ਨਾਲ ਬਲਕਿ ਆ ਕੇ ਮਿਲੋ। ਹਾਂਜੀ, ਤੇ ਉਹ ਕਈ ਚਲੇ ਗਏ, ਕਈ ਬੇਗੈਰਤ ਬੇਸ਼ਰਮ ਜਿਹੜੇ ਸੀਗੇ ਖਾਨ ਨੂੰ ਧੋਖਾ ਦੇ ਕੇ ਚਲੇ ਗਏ, ਲੇਕਿਨ ਉਹ ਜਿਹੜੇ ਖੜੇ ਆ ਉਹ ਅੱਜ ਵੀ ਖੜੇ, ਔਰ ਜੇਲ੍ਹਾਂ 'ਚ ਵੀ ਖੜੇ ਆ। ਹਾਂਜੀ, ਉਹ ਇਹਨਾਂ ਕੋ ਇਹ ਕੰਟਰੋਲ ਨਹੀਂ ਹੋ ਰਿਹਾ ਇਹਨਾਂ ਕੋ। ਹੁਣ ਪਤਾ ਨਹੀਂ ਕਿਹਨੂੰ ਡਰਾਈ ਜਾ ਰਿਹਾ, ਕਿਹਨੂੰ ਧਮਕਾਈ ਜਾ ਰਿਹਾ। ਲੇਕਿਨ ਖੈਰ ਇੱਕ ਗੱਲ ਜਿਹੜੀ ਹੈ ਨਾ ਨੋਟ ਕਰਨ ਵਾਲੀ, ਉਹ ਇਹ ਵੀ ਹੈ ਕਿ ਜਿਹੜਾ ਉਹ ਛਿਪਕਲੀ ਦੇ ਮੂੰਹ ਵਾਲਾ, ਕਿਉਂਕਿ ਛਿਪਕਲੀ ਦੇ ਮੂੰਹ ਵਾਲਾ ਤੁਸੀਂ ਜਰਨੈਲ ਹੀ ਸਮਝੋ। ਹਾਂ, ਇਹ ਬਸ ਬਗੈਰ ਬੈਜਾਂ ਤੋਂ ਜਰਨੈਲ ਆ। ਵੈਸੇ ਤਾਂ ਲਾ ਜਾਣੇ ਚਾਹੀਦੇ, ਇਹਨੇ ਵੀ 2-4 ਬੈਜ ਲਾ ਦਿਆ ਕਰਨ ਮੀਡੀਆ ਤੇ ਆ ਕੇ ਬੈਠਾ। ਬੂਟ ਤਾਂ ਵੈਸੇ ਪਹਿਲੇ ਚੁੱਕ ਕੇ ਲਿਆਂਦਾ ਸੀਗਾ ਸਾਹਮਣੇ ਰੱਖ ਕੇ ਬੂਟ ਨੂੰ, ਉਹ ਬੜੀਆਂ ਕਸਮਾਂ ਵੀ ਖਾਂਦਾ ਸੀਗਾ। ਬਹਰਹਾਲ ਇਹਨੂੰ ਲਾ ਦਿਓ। ਉਹ ਹੁਣ ਆ ਕੇ ਕੀ ਗੱਲ ਕਰ ਰਿਹਾ, ਉਹ ਕਹਿ ਰਿਹਾ ਕਿ ਜੀ ਫੈਜ਼ ਹਮੀਦ ਨੂੰ ਤਾਂ ਠੀਕ ਹੋਇਆ, ਔਰ 2 ਦਿਨ ਪਹਿਲੇ ਇਹਨੇ ਕਿਹਾ ਵੀ ਸੀ ਕਿ 14 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ ਫੈਜ਼ ਹਮੀਦ ਨੂੰ, ਉਹਦੇ ਤੋਂ ਘੱਟ ਨਹੀਂ ਹੋਣੀ। ਉਹ ਦੇਖੋ ਬਿਲਕੁਲ 14 ਸਾਲ ਦੀ, ਕਿਉਂਕਿ ਇਹਨਾਂ ਨੇ ਤੇ ਦਿੱਤੀ ਹੈ ਸਜ਼ਾ ਆਪੇ ਹੀ। ਹਾਂਜੀ, ਇਹਨਾਂ ਨੂੰ ਪਹਿਲਾਂ ਹੀ ਪਤਾ ਸੀ ਕੀ ਪਲਾਨ ਹੈ, ਕੀ ਕਰਨਾ, ਅੱਗੇ ਦਾ ਪਲਾਨ ਵੀ ਬਣਾ ਕੇ ਬੈਠੇ ਆ, ਔਰ ਵਾਡੇ ਨਾਲ ਲਾਜ਼ਮੀ ਗੱਲ ਸ਼ੇਅਰ। ਹੁਣ ਵਾਡਾ ਕਹਿੰਦਾ ਕਿ ਆ ਜਿਹੜਾ ਫੈਜ਼ ਹਮੀਦ ਆ, ਇਹ ਇਮਰਾਨ ਖਾਨ ਤੇ ਇਹ ਸਾਰਾ ਆਪਸ ਦੇ ਵਿੱਚ ਹਿਸਾਬ ਕਿਤਾਬ ਲਾਉਂਦੇ ਰਹੇ ਨੇ, ਤੇ ਬਾਜਵਾ ਜਿਹੜਾ ਉਹਨੂੰ ਕੁਛ ਨਹੀਂ ਪਤਾ ਸੀ ਵਿਚਾਰਾ, ਉਹ ਤਮਾਸ਼ਾਈ ਸੀਗਾ ਉੱਥੇ ਬੈਠਾ। ਅੰਦਾਜ਼ਾ ਕਰੋ, ਬਾਜਵੇ ਵਰਗਾ ਬੇਗੈਰਤ ਬੇਸ਼ਰਮ ਆਦਮੀ, ਆਰਮੀ ਚੀਫ, ਮੇਰਾ ਮਤਲਬ ਹੈ ਕਿ ਉਹ ਰਿਟਾਇਰ ਹੋ ਗਿਆ ਹੁਣ, ਤੇ ਬਾਬਾ ਜੀ ਕਹਿੰਦੇ ਤੂੰ ਹਾਜ਼ਰ ਸਰਵਿਸ ਨੂੰ ਵੀ ਕਹਿ ਦੇ ਤੇ ਕੀ ਪੱਟ ਲੈਣਗੇ। ਮੈਂ ਕਿਹਾ ਗੱਲ ਹੈ ਵੀ ਤੁਹਾਡੀ ਠੀਕ ਹੈ। ਹਾਂ, ਹੁਣ ਕੀ ਪੱਟ ਲੈਣਾ ਇਹਨਾਂ ਨੇ, ਜੋ ਪਟਣਾ ਹਾਂ ਉਹ ਪੱਟ ਪੁੱਟ ਚੁੱਕੇ ਨੇ, ਪਹਿਲੇ ਹਿਸਾਬ ਕਿਤਾਬ ਲਾ ਚੁੱਕੇ ਨੇ, ਹਰ ਜਗ੍ਹਾ 'ਤੇ ਲੋਕਾਂ ਨੂੰ ਖਾਮੋਸ਼ ਕਰਵਾ ਚੁੱਕੇ ਨੇ। ਹੈ ਲੇਕਿਨ ਚਲੋ ਅਸੀਂ ਫਿਰ ਵੀ ਕਹਿੰਦੇ ਹਾਂ ਕਿ ਆ ਜਿਹੜਾ ਬੇਸ਼ਰਮ ਬਗੈਰਤ ਆ ਜਿਹੜਾ ਬਾਜਵਾ, ਹਾਂ, ਤੇ ਆ ਹੋਇਆ ਕਿ ਜਨਾਬ ਕਿ ਉਹ ਛਿਪਕਲੀ ਦੇ ਮੂੰਹ ਲਾ ਕੇ ਕਹਿ ਰਿਹਾ ਕਿ ਉਹ ਬਿਲਕੁਲ ਬੇਕਸੂਰ ਆ, ਮਾਸੂਮ, ਉਹਨੂੰ ਪਤਾ ਹੀ ਨਹੀਂ ਸੀ, ਉਹ ਛੁੰਨਾ ਕਾਕਾ ਸੀ, ਉਹ ਦੁੱਧੂ ਪੀਂਦਾ ਸੀ ਬੈਠਾ ਫੀਲਡ 'ਤੇ। ਉਹ ਆਰਮੀ ਸੀ ਜਿਹੜਾ ਬਾਜਵਾ, ਉਹਨੂੰ ਕੁਛ ਨਹੀਂ ਸੀ ਪਤਾ ਉਹਦੇ ਥੱਲੇ ਕੀ ਹੋ ਰਿਹਾ। ਬਈ ਇਹ ਹੋ ਸਕਦਾ ਇੱਦਾਂ ਇੱਕ ਸੈਕਿੰਡ ਦੀ ਖਬਰ ਹੁੰਦੀ ਆ। ਅੱਜ ਦੇ ਜਾ ਕੇ ਪੁੱਛ ਲਓ, ਫੀਲਡ ਮਾਰਸ਼ਲ ਨੂੰ ਜਾ ਕੇ ਪੁੱਛ ਲਓ। ਆ ਜਿਹੜੀ MI ਆ, MI ਕੀ ਕਰਦੀ ਆ? MI ਇਹ ਸਾਰਿਆਂ ਦੇ ਇੰਝ ਹੀ ਨਜ਼ਰ ਰੱਖਦੀ ਆ, ਸਿਰਫ ਉਹਨਾਂ ਲਈ, ਆਰਮੀ ਚੀਫ ਵਾਸਤੇ, ਕਿ ਉਹਨਾਂ ਨੂੰ ਦੱਸਦੀ ਹੈ ਕਿ ਕਿਹੜਾ ਕੀ ਕਰ ਰਿਹਾ, ਕਿੱਥੇ ਕੀ ਹੋ ਰਿਹਾ, ਹਰ ਰਿਪੋਰਟ ਉਹਦੀ ਟੇਬਲ 'ਤੇ ਹੁੰਦੀ, ਉਹਨੂੰ ਸਾਰਾ ਕੁਝ ਪਤਾ। ਉਹ ਬਾਜਵਾ ਆਰਡਰ ਦੇਣ ਵਾਲਾ ਸੀਗਾ, ਰਜੀਮ ਚੇਂਜ ਕਰਾਉਣ ਵਾਲਾ ਬਾਜਵਾ ਸੀਗਾ, ਆ ਸਿਆਸਤ 'ਚ ਮੁਦਾਖਲਤ ਕਰਨ ਵਾਲਾ ਬਾਜਵਾ ਆਪ ਸੀਗਾ। और आज भी सियासत जो मुदाखलत हो रही है, जो बेड़ा गर्क आइन कानून और पूरे मुल्क का भट्ठा बिठाता, अज का फील्ड मार्शल आर्मी चीफ ये शामिल है बकलम खुद, वो करवा रहा, उदों बाजवा करवा रहा सी, फैज़ हमीद कर रहा सीगा। फैज़ हमीद नूं तुन दिता क्यों? क्योंकि दरखास्त आई है जी मियाँ साहब के मुआहिदे दे विच चीज़ दर्ज सीगी कि जी इनू जरा ना वो 14 साल की कैद। क्यों? क्योंकि मियाँ साहब ने भी 14 साल की कैद की सज़ा हुई सी। याद करो, आ जो केस इन्होंने चलिया सीगा, 14 साल की इन्होंने कैद की सज़ा हुई सी। हुण मियाँ साहब कहते हैं इन्हू भी 14 साल की दो, हालांकि इनू तो देती, लेकिन जिन्हें वो केस चलवाया, जिन्हें 14 साल की सज़ा दवाई, कौन सीगा? बाजवा। वो बाजवे ने भी रगड़ो ना। हुण मियाँ साहब तो कह रहे हैं कि वे बाजवे ने भी तुनो, हाँ, लेकिन हुण बाजवे ने तुन नहीं सकते। क्यों? क्योंकि एक जरा ना वो तो कायम कर दिता इन्होंने कि भाई आ जरा ना ISI चीफ ते भी कोर्ट मार्शल हो सकता है, इन्हें भी सज़ा मिल सकती है, और उम्र कैद की सज़ा। हुण बाजवे ने तुन दिता तो कल आके कोई इन्होंने तुनेगा तो तुन तनातन तन हो जाएगा। फिर वो इस करके वाडा आके कह रहा कि भी देखो आ जरा ना वो मासूम आदमी है, वो कोई कसूर नहीं, वो सिर्फ देखने वाले सीगा, भाई डुब के मर जाता जे वो कोई इख्तियार ही कोई नहीं। कहता आर्मी चीफ जो कोई इख्तियार ही कोई नहीं होते, सारे इख्तियार ही इतने आर्मी चीफ को होंगे, ऑर्डर ही वह चलता वा। खैर नहीं वे ये सिर्फ बचाने की कोशिश की गई है, होर कुछ नहीं गा। ਹੁਣ ਵਾਡਾ ਆ ਕੇ ਸਾਨੂੰ ਦੱਸ ਰਿਹਾ ਕਿ इमरान खान ਨੂੰ, ਬਈ इमरान खान ਨੂੰ ਜਿਹੜਾ ਨਾ ਉਹ ਤੁਸੀਂ ਕੁਛ ਮਰਜ਼ੀ ਕਰ ਲਓ, ਆਵਾਮ ਦੇ ਦਿਲਾਂ 'ਚੋਂ ਨਹੀਂ ਕਰ ਸਕਦੇ इमरान खान ਨੂੰ, ਮਾਈਨਸ ਨਹੀਂ ਕਰ ਸਕਦੇ इमरान खान ਨੂੰ। ਚਾਹੇ ਜਿਹੜੇ ਕਹਿੰਦੇ ਜੀ ਫਲਾਨੀ ਜੇਲ੍ਹ ਲੈ ਜਾਾਂਗੇ,
ਫਲਾਣੀ ਜੀ ਤੁਸੀਂ ਜਿੱਥੇ ਵੀ ਲੈ ਜਾਓ ਉਹ ਜਿਹੜੇ ਖਾਣ ਦੇ ਚਾਹਣ ਵਾਲੇ ਉਹ ਉੱਥੇ ਪਹੁੰਚ ਜਾਣਗੇ। ਨਾਲੇ ਹੁਣ ਜੋ ਖਾਨ ਨੇ ਕਰ ਦਿੱਤਾ ਨਾ, ਤੁਹਾਨੂੰ ਨੰਗਿਆਂ ਕਰ ਦਿੱਤਾ ਚੁਰਾਹੇ ਤੇ। ਹਾਂ ਹੁਣ ਹੋਰ ਕੀ, ਹੋਰ ਆਪਣਾ ਕੰਮ ਕਰ ਗਿਆ। ਇਹ ਹੁਣ ਕੌਮ ਜਿਹੜੀ ਆ ਨਾ, ਇਹ ਹੁਣ ਦੇਖੋ ਨਫ਼ਰਤ ਇਹਦੇ ਦਿਲ ਦੇ ਵਿੱਚ ਤਾਂ ਹੈ, ਹਰ ਬੰਦੇ ਦੇ ਦਿਲ 'ਚ ਨਫ਼ਰਤ ਹੈ, ਯਕੀਨ ਕਰੋ। ਔਰ ਗੰਦੀਆਂ ਗਲੀਜ਼ ਔਰ ਨੰਗੀਆਂ ਗਾਲਾਂ ਕੱਢਦੇ ਆ। ਹਾਂ ਲੋਕੀ ਮਜ਼ਾਕ ਨਹੀਂ ਕਰ ਰਿਹਾ, ਮੇਰੀ ਅਕਸਰ ਲੋਕਾਂ ਨਾਲ ਗੱਲ ਹੁੰਦੀ ਹੈ ਕਿ ਉਹ ਗੰਦੀਆਂ ਗਲੀਜ਼ ਗੱਲ ਤੋਂ ਸ਼ੁਰੂ ਕਰਦੇ ਆ, ਗੰਦੀ ਗਲੀਜ਼ ਗੱਲ ਤੋਂ ਖ਼ਤਮ ਕਰਦੇ ਆ। ਇਸ ਸਿਸਟਮ ਦੀ ਆ ਰਜੀਮ ਨੂੰ ਅੱਜ ਜਿੰਨੇ ਵੀ ਕਰਤੇ ਧਰਤੇ ਦੇ ਨੇ ਸਾਰੇ ਨੂੰ ਐਡੀ ਵੱਡੀ ਗੱਲ ਕੱਢਦੇ ਨਾ ਕਰ। ਉਹ ਕੋਈ ਮੈਨੂੰ ਇੱਕ ਐਸਾ ਨਹੀਂ ਮੈਨੂੰ ਨਜ਼ਰ ਆਉਂਦਾ। ਉਹ ਬਾਕੀ ਵੀ ਜਿਹੜੇ ਸਰਵੇ ਕਰ ਰਹੇ, ਯਕੀਨ ਕਰੋ ਉਹ ਕੱਟਣੇ ਪੈਂਦੇ। ਬਲਕਿ ਇੱਕ ਮੁੰਡਾ ਉਹ ਕਰਦਾ ਇੱਦਾਂ ਹੀ ਨਾ ਗੱਲ, ਆਪਣਾ ਸਰਵੇ ਕਰਕੇ ਉਹ ਆਪਣਾ ਦੱਸਦਾ ਉਹਨੂੰ ਬਹੁਤ ਸਾਰੀ ਕਟਿੰਗ ਕਰਨੀ ਪੈਂਦੀ ਹੈ ਵਿੱਚ, ਕਿ ਜਾ ਰਿਹਾ ਸਾਰਿਆਂ ਕੋ ਬੰਦਿਆਂ ਕੋ ਪੁੱਛ ਰਿਹਾ ਕੀ ਹੈ। ਉਹ ਕਹਿੰਦਾ ਮੈਨੂੰ ਅੱਧੀ ਤੋਂ ਜ਼ਿਆਦਾ ਜਿਹੜਾ ਵੀਡੀਓ ਮੈਨੂੰ ਕੱਟਣੀ ਪੈਂਦੀ ਹੈ, ਕਿਉਂਕਿ ਲੋਕ ਗਲਤ ਸ਼ੁਰੂ ਕਰਦੇ ਆ ਕਿ ਉਹਦੀ ਵੀ ਭੈਣ ਨੂੰ ਤੇ ਉਹਦੀ ਵੀ ਮਾਂ ਨੂੰ। ਉਹ ਕਹਿੰਦਾ ਹੁਣ ਮੈਂ ਚਲਾ ਤਾਂ ਨਹੀਂ ਸਕਦਾ ਨਾ ਯਾਰ, ਮੈਨੂੰ ਕੱਟਣਾ ਪੈਂਦਾ ਸਾਰਾ ਕੁਝ ਸਿਸਟਮ। ਇੰਨੀ ਨਫ਼ਰਤ ਆ, ਇੰਨੀ ਨਫ਼ਰਤ। ਉਹ ਇਹ ਨਫ਼ਰਤ ਜਿਹੜੀ ਆ ਨਾ, ਇਹ ਹੁਣ ਕਾਇਮ ਆ। ਇਹਦੇ ਦੇ ਵਿੱਚ ਸਿਰਫ ਆਹੀ ਕਰ ਰਹੇ ਨੇ ਕਿ ਆਹ ਫਿਊਲ ਪਾਈ ਜਾ ਰਹੇ ਹਨ, ਫਿਊਲ ਉਹਦੇ 'ਚ ਪਾਈ ਜਾ ਰਿਹਾ ਅਤੇ ਉਹ ਭਾਂਬੜ ਬੁਲਾਈ ਜਾ ਰਿਹਾ ਹੋਰ ਜ਼ਿਆਦਾ। ਹਾਂਜੀ ਸ਼ਾਇਦ ਕੋਈ ਅੱਲਾ ਕਰੇ ਕੋਈ ਮੱਤ ਜਿਹਦੇ 'ਚ ਹੋਵੇ, ਕੋਈ ਉਹ ਆਵੇ ਆ ਕੇ ਇਹਨਾਂ ਨੂੰ ਸਮਝਾਵੇ। ਜੇ ਨਹੀਂ ਸਮਝਦੇ ਤਾਂ ਚੁੱਕ ਕੇ ਬਾਹਰ ਕੱਢੇ ਕਿ ਜਾਓ ਜਾ ਕੇ ਆਪਣਾ ਕੰਮ ਕਰੋ। ਆ ਕੀ ਤੁਸੀਂ ਆ ਕੌਮ ਨੂੰ ਤੇ ਇਦਾਰਿਆਂ ਨੂੰ ਜਿਹੜਾ ਨਾ ਉਹ ਵੱਖ ਕਰ ਦਿੰਦਾ ਇੱਕ ਦੂਜੇ ਤੋਂ। ਵੱਖ ਕੀ ਕਰਦੇ, ਨਫ਼ਰਤਾਂ ਪਾ ਦਿੱਤੀਆਂ ਨੇ ਵਿੱਚ ਇੱਕ ਦੂਜੇ ਦੇ ਵਿੱਚ। ਚੰਦ ਲੋਕਾਂ ਨੇ ਨਫ਼ਰਤਾਂ ਪਾਈਆਂ ਨੇ, ਇਹਨਾਂ ਨੂੰ ਚਲਤਾ ਕਰੋ। ਅਤੇ ਜਿਹੜਾ ਨਾ ਇਹ ਗੰਦ ਜਿਹੜਾ ਨਾ ਇਹ ਨਿਜ਼ਾਮ ਜਿਹੜਾ ਨਾ ਉਹ, ਕਿਉਂਕਿ ਹੁਣ ਇਹੀ ਚੀਜ਼ ਰਹਿ ਗਈ ਆ, ਹੋਰ ਤਾਂ ਕੋਈ ਨਹੀਂ। ਹੋਰ ਅਸੀਂ ਕੌਮ ਨੂੰ ਤਾਂ ਕਹਿ ਨਹੀਂ ਸਕਦੇ ਕਿ ਵੀ ਤੁਸੀਂ ਬਾਹਰ ਆਓ, ਕੌਮ ਫਾਰਗ ਹੋ ਗਈ। ਕੌਮ ਬਾਹਰ ਬੂਰ ਆਉਣ ਲਈ ਕੌਮ ਹੈ ਹੀ ਨਹੀਂ ਹੈ। ਆਹ ਕੀੜੇ ਮਕੌੜੇ ਹਸ਼ਰਾਤੁੱਲਾ ਇਹਨਾਂ ਨੇ ਇੱਦਾਂ ਹੀ ਦਿੰਦਾ ਰਹਿਣਾ। ਸ਼ਾਇਦ ਕੋਈ ਮੌਜਾ ਹੋ ਜਾਏ ਕਿਸੇ ਦਿਨ, ਭੁੱਖ ਪਵੇ ਇਹਨਾਂ ਦੇ ਘਰ, ਉਹ ਪੈਣ ਵਾਲੀ ਹੈ, ਯਕੀਨ ਕਰੋ ਭੁੱਖ ਪੈਣ ਵਾਲੀ ਆ, ਬੇੜੇ ਇੱਥੇ ਗਰਕ ਹੋਣ ਵਾਲੇ ਆ। ਖੈਰ ਉਹ ਖਬਰਾਂ ਜਿਹੜੀਆਂ ਨਾ ਉਹ ਵੀ ਤੁਹਾਨੂੰ ਦੱਸਾਂਗੇ। ਲੇਕਿਨ ਅਗਲੀ ਖਬਰ ਜਿਹੜੀ ਹੈ ਨਾ ਜਨਾਬ, ਉਹ ਆ ਜਨਾਬ ਤੁਹਾਡੀ ਆਪਣੀ ਜਿਹੜੀ ਨਹੀਂ, ਉਹ ਆਪਣਾ ਕੀ ਨਾਮ ਪੋਲੇ ਜਿਹੇ ਮੂੰਹ ਵਾਲੀ ਅਜ਼ਮਾ ਪੋਲੀ ਜਿਹੜੀ ਆ ਬਈ, ਮੈਂ ਕਹਿੰਦਾ ਵਾ ਕਿ ਤਬਾਹੀ ਤੇ ਪਲੱਸ ਬਰਬਾਦੀ ਕਰਨ ਤੇ ਤੁਲੀ ਪਈ ਆ, ਆਪਣੀ ਵੀ ਤਾਂ ਆਪਣੀ ਆ ਨੂਨ ਲੀਗ ਪਾਰਟੀ ਦੀ ਵੀ। ਕਿਉਂ? ਉਹ ਬਈ ਇਹਨੂੰ ਚੈਨਲ ਬਣਾ ਕੇ ਦਿੱਤਾ, ਜਿੱਦ ਚੈਨਲ ਜਿਹੜਾ ਹਕੂਮਤੀ ਚੈਨਲ ਆ ਉੱਥੇ ਆ ਕੇ ਬਹਿ ਜਾਂਦੀ ਆ। ਉੱਥੇ ਆ ਕੇ ਐਂ ਜੀ ਮਟਕੱਲੋ ਜੀ, ਮੇਰਾ ਮਤਲਬ ਹੈ ਕਿ ਮਟਰ ਗਸ਼ਤ ਕਰਦੀ ਹੈ। ਮੇਰਾ ਮਤਲਬ ਹੈ ਕਿ ਅੱਖਾਂ ਮਟਕਾ ਕੇ ਜਿਹੜੀਆਂ ਨੇ ਨਾ ਉਹ ਝੂਠ ਬੋਲਦੀ ਆ, ਝੂਠ 47 ਕਰਕੇ ਰੱਖ ਦਿੰਦੀ ਆ। ਲੇਕਿਨ ਇਸ ਵਾਰੀ ਕੱਲ੍ਹ ਤੇ ਇਸਨੇ ਇੰਨੀ ਕੁ ਬਦਤਮੀਜ਼ੀ ਕੀਤੀ, ਇੰਨੀ ਕੁ ਬਦਤਮੀਜ਼ੀ, ਯਕੀਨ ਕਰੋ ਕਿ ਮੈਂ ਦੇਖ ਕੇ ਆਪ ਹੈਰਾਨ ਹੋ ਗਿਆ ਕਿ ਯਾਰ ਆਹ ਕੀ ਡਰਾਮੇ ਕਰ ਰਹੀ ਹੈ ਬੈਠੀ। ਬੰਦਾ ਇਹਨੂੰ ਕੋਈ ਦੱਸੇ ਜਾ ਕੇ ਕਿ ਪੋਲੀ ਕੋਈ ਖੁਦਾ ਦਾ ਖੌਫ ਕਰ, ਤੂੰ ਮਿਨਿਸਟਰ ਆ, ਹਾਂ ਤੂੰ ਆ ਕੇ ਜਿਹੜਾ ਬਿਆਨੀਆਂ ਬੁਨੀਆਂ 'ਚ ਤੂੰ ਕੀ ਹਰਕਤਾਂ ਕਰ ਰਹੀ ਉੱਥੇ ਬੈਠੀ, ਐਕਟਿੰਗ ਕਰ ਰਹੀ ਬੈਠੀ ਉੱਥੇ ਨਾ, ਕਦੀ ਇੱਦਾਂ ਕਰਕੇ। ਔਰ ਮਜ਼ਾਕ ਕਿਹਦਾ ਉਡਾ ਰਹੀ ਆ? ਅਲੀਮਾ ਆਪਾ ਦਾ ਮਜ਼ਾਕ ਉਡਾ ਰਹੀ ਹੈ। ਔਰ ਕਹਿ ਰਹੀ ਹੈ ਕਿ ਦੇਖੋ ਉਹ ਆਈਆਂ ਉੱਥੇ ਹੱਥ 'ਚ ਅੰਗੂਠੀਆਂ ਪਾਈਆਂ, ਹਾਏ ਮੇਰੀ ਅੰਗੂਠੀਆਂ ਇਹ ਵੋ ਇੱਧਰ। ਉਹ ਬਾਈ ਉਹਨਾਂ 'ਤੇ ਜ਼ੁਲਮ ਹੋ ਰਿਹਾ ਬਾਹਰ ਬੈਠੇ। ਉਹ ਆਪਣੇ ਭਰਾ ਨਾਲ ਮੁਲਾਕਾਤ ਕਰਨ ਵਾਸਤੇ ਗਈਆਂ, ਉਹਨਾਂ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਉੱਥੇ, ਬਲਕਿ ਪਾਣੀ ਸੁੱਟਿਆ ਉੱਤੇ। ਬਈ ਤਸ਼ੱਦਦ ਜ਼ੁਲਮ ਕੀਤਾ। ਬੈਠ ਕੇ ਕਹਿ ਰਹੀ ਹੈ ਅੱਖਾਂ ਮਟਕਾ ਕੇ ਤੇ ਐਕਟਿੰਗ ਕਰਕੇ, ਸਸਤੀ ਔਰ ਥੱਕੀ ਹੋਈ ਐਕਟਿੰਗ ਕਰਦੀ ਹੈ, ਯਕੀਨ ਕਰੋ। ਜਿਹੋ ਜਿਹਾ ਦਾ ਮੂੰਹ ਨਾ, ਬਾਬਾ ਜੀ ਕਹਿੰਦੇ ਯਾਰ ਮੂੰਹ ਮਹਿੰਦੇ ਥੇ ਨਾ ਬਾਬਾ ਜੀ ਤੁਸੀਂ ਕੀ ਕਰ। ਬਾਬਾ ਜੀ ਕਹਿੰਦੇ ਇਸ ਮੂੰਹ 'ਚ ਜਿਹੜਾ ਦਹੀਂ ਜੰਮ ਸਕਦਾ, ਐਡਾ ਵੱਡਾ ਮੂੰਹ, ਕੁੰਡੇ ਵਰਗਾ ਦਾ ਮੂੰਹ ਆ, ਇਹਦੇ ਦਹੀਂ ਜਮਾ ਲਓ ਤੁਸੀਂ। ਹਾਂ ਚਾਹੇ ਮੱਖਣ ਇਹਦੇ ਪਾ ਲਓ, ਜੋ ਮਰਜ਼ੀ। ਕੁੱਜਾ ਜਿਹਾ ਜਿਹੜਾ ਨਾ ਝੂਠ ਬੋਲਦਾ ਕਿ ਮੈਂ ਕਿਹਾ ਬਾਬਾ ਜੀ ਤੁਹਾਡੇ ਹਵਾਲੇ ਤੇ ਕਰਾਂਗੇ, ਪਹਿਲੇ ਦੱਸੋ ਕਿ ਜਾ ਕੇ ਉਹਨੇ ਕਿੰਨੀ ਬੇਗੈਰਤੀ ਬੇਹਿੱਸੀ ਨਾਲ ਜਿਹੜਾ ਨਾ ਉਹ ਬੈਠ ਕੇ, ਹਾਲਾਂਕਿ ਬਈ ਦੇਖ ਤੂੰ ਆਪਣਾ ਦੌਰ ਵੀ ਯਾਦ ਕਰ, ਇਹਦੇ ਮਗਰਮੱਛ ਦੇ ਆਂਸੂ ਹੁੰਦੇ ਸੀਗੇ ਔਰ ਰੁਕਦੇ ਨਹੀਂ ਸੀਗੇ। ਜਦੋਂ ਪੁਲਿਸ ਵਾਲੇ ਇੱਧਰੋਂ ਉੱਧਰੋਂ ਆ ਕੇ ਕੋਈ ਰੋਕਦੇ ਸੀ ਨਾ ਇਤਜਾਜ ਦਾ, ਤੇ ਇਹਦੇ ਕੋਲ ਸਾਹ ਨਹੀਂ ਸੀ ਲਿਆ ਜਾਂਦਾ। ਹੋਏ ਮੇਰਾ ਸਾਹ ਗਿਆ, ਹਾਏ ਮੈਨੂੰ ਪਾਣੀ ਪਿਲਾਓ, ਹਾਏ ਮੇਰੇ ਤੇ ਜ਼ੁਲਮ ਹੋ ਗਿਆ। ਕਿਸੇ ਨੇ ਹੱਥ ਵੀ ਨਹੀਂ ਲਾਇਆ ਇਹਨਾਂ ਨੂੰ, ਨਾ ਕੋਈ ਪਾਣੀ ਸੁੱਟਿਆ ਨਾ ਤੇ ਨਾ ਕੁਛ। ਆਪੇ ਹੀ ਨੱਸਦੀ ਭੱਜਦੀ ਪੁਲਿਸ ਵਾਲਿਆਂ ਨੂੰ ਚਪੇੜਾ ਮਾਰਦੀ, ਉੱਥੇ ਬੇਹੋਸ਼ ਹੋ ਗਈ। ਸੱਚੀ ਗੱਲ ਆ ਵੀਡੀਓ ਪਈ ਆ, ਯਕੀਨ ਕਰੋ। ਅੱਗੇ ਪਿੱਛੇ ਜਾਂਦੀ ਇਤਜਾਜ, ਉਹ ਆਪੇ ਵੜ ਗਈ ਉੱਥੇ। ਮੇਰਾ ਮਤਲਬ ਕਿ ਬੇਹੋਸ਼ ਹੋ ਗਈ ਉੱਥੇ। ਬੇਹੋਸ਼ ਵੀ ਨਹੀਂ ਹੋਈ, ਐਕਟਿੰਗ ਕੀਤੀ ਇਹਨੇ ਬੇਹੋਸ਼ ਹੋਣ ਦੀ। ਪਾਣੀ ਪੂਣੀ ਛਿੱਟੇ ਮਰਵਾ ਕੇ, ਹਾਏ ਦੇਖੋ ਮੇਰੇ ਤੇ ਉਹਨਾਂ 'ਤੇ ਦੇਖੋ ਕਿੰਨਾ ਜ਼ੁਲਮ ਹੋ ਰਿਹਾ। ਕੋਈ ਖੁਦਾ ਦਾ ਖੌਫ ਹੁੰਦਾ, ਕੋਈ ਦੇਖ ਤੇ ਲੈ ਤੂੰ। ਅੱਗੇ ਜਿਹੜਾ ਨਾ ਉਹ ਅਲੀਮਾ ਆਪਾ ਤੇ ਇਮਰਾਨ ਖਾਨ ਦੀਆਂ ਭੈਣਾਂ 'ਤੇ ਪਾਣੀ ਰਾਤ ਨੂੰ ਠੰਡ ਵੇਲੇ ਸੁੱਟਿਆ ਗਿਆ ਉੱਥੇ। ਪੁਰਅਮਨ ਇhtਜਾਜ ਕਰ ਰਹੀਆਂ ਸੀ ਬੈਠੀਆਂ ਧਰਨੇ 'ਤੇ। ਲੇਕਿਨ ਉਹ ਸਿਰਫ ਇਹਨੂੰ ਪਿੱਛੋਂ ਹੁਕਮ ਕਿ ਤੂੰ ਜਿਹੜਾ ਨਾ ਉਹ ਆਪਣਾ ਕੰਮ ਚੁੱਕੀ ਰੱਖ,
ਜੋ ਇਹਦਾ ਕੰਮ ਚੁੱਕਣ ਵਾਲਾ। ਹੁਣ ਉਹ ਬੈਠ ਕੇ ਉੱਥੇ ਜਿਹੜਾ ਨਾ ਇਹੋ ਜਿਹੀਆਂ ਬਗੈਰਤੀਆਂ ਬੇਸ਼ਰਮੀਆਂ ਕਰ ਰਹੀ ਹੈ, ਔਰ ਬਾਬਾ ਜੀ ਕਹਿੰਦੇ ਨੇ ਕਿ ਬਈ ਉਹ ਜੋ ਕਰ ਰਹੀ ਹੈ ਨਾ ਉਹ ਠੀਕ ਕਰ ਰਹੀ ਹੈ। ਮੈਂ ਕਿਹਾ ਬਾਬਾ ਜੀ ਯਾਰ ਕਿਵੇਂ ਠੀਕ ਕਰ ਰਹੀ? ਬਾਬਾ ਜੀ ਕਹਿੰਦੇ ਦੇਖੋ, ਚਲੋ ਮਿਸਾਲ ਦੇ ਤੌਰ ਤੇ ਬਾਬਾ ਜੀ ਕਹਿੰਦੇ ਆ ਕਿ ਬਈ ਜਦੋਂ ਸਟੇਜ ਡਰਾਮੇ ਤੇ ਮੁਜਰਾ ਕਰਨ ਵਾਲੀ, ਨੱਚਣ ਵਾਲੀ, ਉਹ ਮੈਂ ਕਿਹਾ ਬਾਬਾ ਜੀ ਯਾਰ ਜਾਣਦੇ ਹੋ? ਬਾਬਾ ਕਹਿੰਦੇ ਹਾਂ ਸੱਚੀ ਗੱਲ ਕਰ। ਉਹ ਜਿਹੜੀ ਸਟੇਜ ਹੁੰਦੇ ਨਹੀਂ ਡਰਾਮੇ ਹੁੰਦੇ ਉੱਥੇ, ਉਹ ਆਪਣਾ ਬੜਾ ਮਸ਼ਹੂਰ ਡਰਾਮੇ ਸ਼ਰਾਮੇ ਹੁੰਦੇ, ਪੰਜਾਬੀ ਥੀਏਟਰ ਜਿਹਨੂੰ ਕਹਿੰਦੇ ਆ, ਬਲਕਿ ਡਰਾਮੇ ਕੀ ਹੁੰਦੇ, ਮੁਜਰੇ ਹੀ ਹੁੰਦੇ ਆ ਉੱਥੇ ਅੱਜ ਕੱਲ੍ਹ। ਲੋਕੀ ਜਾਂਦੇ ਆ ਉੱਥੇ ਮੁਜਰੇ ਸ਼ੁਜਰੇ ਦੇ। ਬਾਬਾ ਜੀ ਕਹਿੰਦੇ ਜਿਹਦੀ ਕੁੱਲ ਔਕਾਤ ਉੱਥੇ ਜਾ ਕੇ ਸਟੇਜ ਤੇ ਚੜ੍ਹ ਕੇ ਐਕਟਿੰਗ ਕਰਕੇ ਮੁਜਰਾ ਕਰਨਾ ਹੋਵੇ, ਹਾਂ ਨੱਚ ਕੇ ਉਹਨੇ ਆਪਣਾ ਪੇਟ ਪਾਲਣਾ, ਹਾਂ ਤੇ ਆਪਣੇ ਜਿਹੜੇ ਦਲਾਲ ਆ ਇੱਧਰ ਉੱਧਰ, ਉਹਨਾਂ ਦੀ ਗੱਲ ਕਰ ਰਹੇ ਬਾਬਾ ਜੀ ਜਿਹੜੇ ਸਟੇਜ ਤੇ ਨੱਚਦੀਆਂ। ਮੈਂ ਕਿਹਾ ਬਾਬਾ ਜੀ ਸਾਰੀਆਂ ਇਹੋ ਜਿਹੀਆਂ, ਕਈ ਮਜਬੂਰੀ 'ਚ ਵੀ ਨੱਚਦੀਆਂ। ਬਾਬਾ ਜੀ ਕਹਿੰਦੇ ਯਾਰ ਮਜਬੂਰੀ ਹੋਰ ਹੁੰਦੀ, ਲੇਕਿਨ ਉਹ ਜਿਹੋ ਜਿਹੇ ਡਾਂਸ ਹੁੰਦੇ ਨੇ ਉੱਥੇ ਉਹ ਮਜਬੂਰੀ ਨਹੀਂ ਹੁੰਦੀ, ਉਹ ਦੂਜਿਆਂ ਦੀ ਮਜਬੂਰੀ ਤੋਂ ਫਾਇਦਾ ਉਠਾਇਆ ਜਾ ਰਿਹਾ ਹੈ। ਬਾਬਾ ਜੀ ਕਹਿੰਦੇ ਆਹ ਫਾਇਦਾ ਚੁੱਕਣ ਵਾਲੀ, ਜਦੋਂ ਇੱਦਾਂ ਦੀ ਐਕਟਰੈਸ ਜਿਹੜੀ ਆ ਡਾਂਸ ਕਰਨ ਵਾਲੀ, ਨੱਚਣ ਵਾਲੀ, ਔਰ ਨਸੀਬੋ ਲਾਲ ਦੇ ਗਾਣੇ 'ਤੇ ਬੜਕਾ ਮਾਰਨ ਵਾਲੀ, ਔਰ ਜਾ ਕੇ ਅੱਜ ਵੀ ਇਹਦੇ ਕੰਮ ਉਹੀ ਆ, ਜਾ ਕੇ ਉੱਥੇ ਜਿਹੜੀ ਨਾ ਕੱਪੜੇ ਚੈੱਕ ਕਰਦੀ ਹੁੰਦੀ ਕਿ ਕੀ ਪਾ ਰਹੀ ਹੋ, ਕੀ ਸਿਸਟਮ ਸਾਰਾ ਕੁਝ। ਬਾਬਾ ਜੀ ਕਹਿੰਦੇ ਇੱਦਾਂ ਦੇ ਜਦੋਂ ਲੋਕ ਹਕੂਮਤ 'ਚ ਲਿਆ ਕੇ ਹਕੂਮਤੀ ਅਹੁਦਿਆਂ 'ਤੇ ਬਿਠਾ ਦਿੱਤੇ ਜਾਣਗੇ ਤਾਂ ਫਿਰ ਆਹੀ ਕੁਛ ਹੋਣਾ ਜੋ ਆ ਕਰ ਰਹੀ ਆ ਭੋਲੇ ਜਿਹੇ ਮੂੰਹ ਵਾਲੀ ਬੈਠੀ, ਜੋ ਬਗੈਰਤੀ ਬੇਸ਼ਰਮੀਆਂ ਕਰ ਰਹੀ ਆ। ਹਾਂ ਬਈ ਦੇਖੋ ਆ ਸਿਆਸਤਦਾਨ ਆ, ਔਰ ਭੁੱਲ ਗਈ ਆ ਕਿ ਦੇਖੋ ਸਿਆਸਤਦਾਨ ਜਿਹੜਾ ਹੁੰਦਾ ਨਾ ਉਹ ਇੰਨਾ ਲੋ ਲੈਵਲ ਤੇ ਕਦੇ ਨਹੀਂ ਜਾਂਦਾ। ਹਾਂ ਉਹ ਹਮੇਸ਼ਾ ਕੋਈ ਗੱਲ ਕਰਦਾ ਹੈ, ਲੇਕਿਨ ਪ੍ਰੋਬਲਮ ਹੈ ਕਿ ਸਿਆਸਤਦਾਨ ਵੀ ਨਹੀਂ ਨਾ, ਸਿਆਸੀ ਲੋਕ ਹੋਰ ਹੁੰਦੇ ਆ, ਇਹ ਸਿਆਸੀ ਵੀ ਨਹੀਂ। ਉਹ ਬਾਬਾ ਜੀ ਠੀਕ ਕਹਿੰਦੇ ਆ ਕਿ ਉਹ ਬਾਈ ਉੱਥੋਂ ਜਿਹੜਾ ਸਟੇਜ ਵਾਲਾ ਪ੍ਰੋਗਰਾਮ ਆ, ਬਾਬਾ ਜੀ ਕਹਿੰਦੇ ਇਹਨੂੰ ਜਿਹੜਾ ਨਾ ਵਾਪਸ ਭੇਜ ਦਿਓ ਉੱਥੇ। ਮੈਂ ਕਿਹਾ ਬਾਬਾ ਜੀ ਕਿੱਥੇ ਭੇਜਦੀ? ਬਾਬਾ ਜੀ ਕਹਿੰਦੇ ਉੱਥੇ ਜਿੱਥੋਂ ਆਈ ਹੈ। ਮੈਂ ਕਿਹਾ ਕਿੱਥੋਂ ਆਈ? ਬਾਬਾ ਜੀ ਕਹਿੰਦੇ ਉਹ ਬਾਦਸ਼ਾਹੀ ਮਸਜਿਦ ਦੀ ਬੈਕ ਸਾਈਡ ਸਾਰੇ ਉੱਥੇ ਜੰਪਾਲ ਉੱਥੇ ਦੇ ਹਿਸਾਬ ਕਿਤਾਬ ਉੱਥੇ ਹੀ ਹਿਸਾਬ ਚਲਾ ਚਲੂ ਕੇ ਇੱਥੇ ਆ ਗਈ ਹੈ। ਹਾਂ ਮੂੰਹ ਮੱਥੇ ਲੱਗਦੀ ਸੀ ਕਿ ਇੱਥੇ ਤੱਕ ਪਹੁੰਚ ਗਈ। ਮੈਂ ਕਿਹਾ ਬਾਬਾ ਜੀ ਕਿੱਥੇ ਮੂੰਹ, ਐਡਾ ਵੱਡਾ ਦਾ ਮੂੰਹ ਹੈ, ਇਹ ਮੂੰਹ ਕਿੱਥੇ ਲੱਗਣਾ? ਬਾਬਾ ਜੀ ਕਹਿੰਦੇ ਬੜੇ ਬੜੇ ਹਰਾਮਜ਼ਾਦੇ ਨੇ ਜਿਹੜੇ ਤਿਆਰ ਬੈਠੇ ਹੁੰਦੇ ਇਹੋ ਜਿਹੇ ਮੂੰਹ ਨੂੰ ਮੂੰਹ ਲਾਉਣ ਵਾਸਤੇ, ਉਸ ਚੱਕਰ 'ਚ ਇੱਥੇ ਆ ਗਈ। ਅੱਲਾਹ ਮਾਫ਼, ਤੋਬਾ ਅਸਤਗਫਿਰੁੱਲਾਹ।